जी का खालसा वाहिगुरू जी की फतेह। मैं थोड़ी होस्ट रीत कौर न्यूज़ TV 84 ਦੇ ਨਾਲ ਵੀਅਰਸ। ਭਾਰਤੀ ਕਬਜ਼ੇ ਹੇਠ ਪੰਜਾਬ ਵਿੱਚ ਅਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਰਦਾਤਾਂ ਜਾਰੀ ਹਨ। ਕੱਲ ਮੋਗਾ ਜ਼ਿਲ੍ਹੇ ਦੇ ਪਿੰਡ ਮਲਕੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਪਾਵਨ ਅੰਗ ਪਿੰਡ ਦੀਆਂ ਗਲੀਆਂ ਵਿੱਚੋਂ ਮਿਲੇ ਹਨ, ਜਿਸ ਤੋਂ ਇੱਕ ਵਾਰ ਫਿਰ ਇਲਾਕੇ 'ਚ ਤਣਾਅ ਪੈਦਾ ਹੋ ਗਿਆ ਹੈ। ਪੰਜਾਬ ਦੀਆਂ ਪ੍ਰੋਬਲਮਸ ਨੂੰ ਵੇਖਦੇ ਹੋਏ ਹਰ ਪਾਸੇ ਸਰਬੱਤ ਖਾਲਸਾ ਦੀ ਗੱਲਬਾਤ ਹੋ ਰਹੀ ਹੈ। ਨਵੰਬਰ 10 ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹੋਰ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਸਰਬੱਤ ਖਾਲਸਾ ਬੁਲਾਉਣ ਦੀ ਕਾਲ ਦਿੱਤੀ ਹੈ। ਪੰਥਕ ਜਥੇਬੰਦੀਆਂ ਵੱਲੋਂ ਸਰਬੱਤ ਖਾਲਸਾ ਦੀਆਂ ਤਿਆਰੀਆਂ ਬੜੇ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਹਨ, ਪਰ ਵਿਊਅਰਸ ਦੂਸਰੇ ਪਾਸੇ ਸੁਣਨ ਵਿੱਚ ਆਇਆ ਹੈ ਕਿ ਬਾਦਲ ਸਰਕਾਰ ਵੱਲੋਂ ਵੀ ਡੇਰਾ ਮੁਖੀਆਂ ਨਾਲ ਗੁਪਤ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਕਿ ਕਿਸ ਤਰ੍ਹਾਂ ਇਸ ਸਰਬੱਤ ਖਾਲਸੇ ਨੂੰ ਫੇਲ ਕੀਤਾ ਜਾਵੇ। ਸੋ ਵਿਊਅਰਸ, ਇਸ ਵੇਲੇ ਸਾਡੀ ਏਕਤਾ ਹੀ ਸਾਡੀ ਤਾਕਤ ਬਣੇਗੀ। ਸਾਡੇ ਸਭ ਦੇ ਖਿਆਲ ਅਲੱਗ ਹੋ ਸਕਦੇ ਹਨ, ਪਰ ਨਿਸ਼ਾਨਾ ਇੱਕ ਹੈ। ਗੁਰੂ ਸਾਹਿਬ ਜੀ ਕਹਿੰਦੇ ਹਨ, ਵਕਤ ਦੀ ਵਿਚਾਰ ਹੀ ਬੰਦੇ ਦੀ ਨਿਸ਼ਾਨੀ ਹੈ। ਸੋ ਸਰਬੱਤ ਖਾਲਸਾ ਵਿੱਚ ਹਰ ਇੱਕ ਸਿੱਖ ਦੀ ਹਾਜ਼ਰੀ ਜ਼ਰੂਰੀ ਹੈ। ਵਿਊਅਰਸ, ਅੱਜ ਅਸੀਂ ਸਰਬੱਤ ਖਾਲਸਾ ਬੁਲਾਉਣ ਸੰਬੰਧੀ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਪਹਿਲੇ ਸੈਗਮੈਂਟ ਦੇ ਵਿੱਚ ਅੱਜ ਤੁਹਾਨੂੰ ਅਸੀਂ ਵਿਸ਼ੇਸ਼ ਗੱਲਬਾਤ ਸਰਬੱਤ ਖਾਲਸਾ ਦੇ ਉੱਪਰ ਹੀ ਕਰਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਸਰਬੱਤ ਖਾਲਸਾ ਬੁਲਾਉਣ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ, ਕੀ ਫੈਸਲੇ ਲਿੱਤੇ ਜਾਣਗੇ, ਕਿੱਥੇ ਹੋਵੇਗਾ ਸਰਬੱਤ ਖਾਲਸਾ ਤੇ ਕਿਵੇਂ ਹੋਵੇਗਾ, ਸਾਨੂੰ ਇਸ ਬਾਰੇ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਜਿਵੇਂ ਕਿ ਸਿੱਖਾਂ ਦੇ ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਲੋਕ ਜਾਣਦੇ ਨੇ ਕਿ ਸਰਬੱਤ ਖਾਲਸਾ ਸਿੱਖਾਂ ਕੋਲ ਇੱਕ ਅਜਿਹੀ ਸੰਸਥਾ ਹੈ, ਜਦੋਂ ਉਹਨਾਂ ਨੂੰ ਭੀੜ ਹੁੰਦੀ ਹੈ ਤਾਂ ਉਹ ਆਪਣੇ ਅੰਤਮ ਫੈਸਲੇ ਸਰਬੱਤ ਖਾਲਸਾ ਦੇ ਵਿੱਚ ਲੈ ਸਕਦੇ ਨੇ ਤੇ ਲੈਂਦੇ ਰਹੇ ਨੇ। ਉਸੇ ਤਰਜ਼ ਤੇ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਸੀ ਤੇ ਸਾਡੀ ਸਿੱਖ ਲੀਡਰਸ਼ਿਪ ਜਿਹੜੀ ਅਖਾਉਂਦੀ ਹੈ, ਜਿਹਦਾ ਅੱਜ ਮੈਂ ਕਬਜ਼ਾ ਲਫ਼ਜ਼ ਵਰਤਾਂਗਾ, ਕਬਜ਼ਾ ਹੈ ਗੁਰਦੁਆਰਾ ਸਾਹਿਬਾਨ ਦੇ ਉੱਪਰ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਉੱਪਰ ਤੇ ਦਿੱਲੀ ਦੀ ਭਾਈਵਾਲੀ ਕਰਕੇ ਵਿਧਾਨ ਸਭਾ ਦੇ ਉੱਪਰ, ਇਹ ਸਾਰੇ ਕਬਜ਼ਿਆਂ ਦੇ ਵਿੱਚ ਸਿੱਖ ਜਿਹੜਾ ਵਿਚਾਰ ਹੈ ਉਹ ਖਤਮ ਹੋ ਗਈ ਸੀ ਤੇ ਅੰਤ ਅਕਾਲ ਤਖ਼ਤ ਸਾਹਿਬ ਤੋਂ ਫੈਸਲੇ ਜਿਹੜੇ ਨੇ ਉਹ ਬਿਲਕੁਲ ਹੀ ਸਿੱਖ ਰਹੁ ਰੀਤ ਦੇ ਉਲਟ ਆਉਣ ਲੱਗ ਗਏ ਸੀ। ਤੇ ਉਸ ਤੋਂ ਬਾਅਦ ਦੇ ਹਾਲਾਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਪੈਦਾ ਹੋਏ ਪੰਜਾਬ ਦੇ ਵਿੱਚ, ਇਹਨਾਂ ਸਾਰੀਆਂ ਹਾਲਾਤਾਂ ਨੂੰ ਵਿਰਸੇ ਵਿੱਚ ਮਿਲਿਆ ਸਰਬੱਤ ਖਾਲਸਾ ਮਹਿਸੂਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤੇ ਹੋਰ ਪੰਥਕ ਧਿਰਾਂ ਨੇ ਇਕੱਠੇ ਹੋ ਕੇ ਸਰਬੱਤ ਖਾਲਸਾ ਦੀ ਜਿਹੜੀ ਬੇਨਤੀ ਕੀਤੀ ਸੀ, ਅਪੀਲ ਕੀਤੀ ਸੀ, ਕਾਲ ਦਿੱਤੀ ਸੀ, ਉਹਦੇ ਵਿੱਚ ਗੁਰੂ ਕਿਰਪਾ ਕਰਕੇ ਅਸੀਂ ਸਫਲਤਾ ਵੱਲ ਨੂੰ ਵੱਧ ਰਹੇ ਹਾਂ। ਜਿੱਥੋਂ ਤੱਕ ਤਿਆਰੀਆਂ ਦਾ ਸਵਾਲ ਹੈ, ਪਿਛਲੇ 15 ਦਿਨਾਂ ਤੋਂ ਹਰ ਇੱਕ ਤਿਆਰੀ ਜਿਹੜੀ ਹੈ ਉਹ ਪ੍ਰੋਗਰਾਮ ਮੁਤਾਬਕ ਯੋਜਨਾਬੱਧ ਤਰੀਕੇ ਨਾਲ ਚੱਲ ਰਹੀ ਹੈ। ਚਾਹੇ ਉਹ ਪੰਡਾਲ ਦੀ ਗੱਲ ਹੋਵੇ, ਚਾਹੇ ਹੋਰ ਅਖਬਾਰਾਂ ਵਿੱਚ ਖਬਰਾਂ ਦੀ ਗੱਲ ਹੋਵੇ, ਚਾਹੇ ਸਾਡੀ ਵੈਬਸਾਈਟ, ਪੇਜ ਜਾਂ ਟਵਿੱਟਰ, ਸਾਰੇ ਜਿਹੜੇ ਅਕਾਊਂਟਸ ਨੇ ਇਹ ਪ੍ਰੋਪਰਲੀ ਕੰਮ ਕਰ ਰਹੇ ਨੇ ਤੇ ਇਹਨਾਂ ਨੂੰ ਦਿਨੋਂ ਦਿਨ ਜਿਹੜਾ ਵੱਧ ਤੋਂ ਵੱਧ ਦੁਨੀਆ ਭਰ ਦੇ ਲੋਕਾਂ ਵੱਲੋਂ ਲਾਈਕ ਮਿਲ ਰਿਹਾ ਹੈ। ਤਮਾਮ ਦੁਨੀਆ ਤੇ ਪੰਜਾਬ ਤੋਂ ਬਾਹਰਲੇ ਦੱਖਣ ਭਾਰਤ ਦੇ ਸਿੱਖਾਂ ਵੱਲੋਂ ਵੀ ਸਾਨੂੰ ਲਿਖਤੀ ਮਤੇ ਪਹੁੰਚ ਗਏ ਨੇ, ਅਮਰੀਕਾ ਵੱਲੋਂ ਪਹੁੰਚ ਗਏ ਨੇ, ਕਈ ਦੇਸ਼ਾਂ ਦਾ ਇਕੱਠ ਹੋਇਆ ਹੈ। ਸਰਦਾਰ ਰੇਸ਼ਮ ਸਿੰਘ ਸਾਡੇ ਕੈਲੀਫੋਰਨੀਆ ਤੋਂ ਇੰਡੀਆ ਪਰਸੋਂ ਰਾਤ ਆ ਵੀ ਚੁੱਕੇ ਨੇ, ਉਹ ਫਿਜ਼ੀਕਲੀ ਲੈ ਕੇ ਆਏ ਨੇ। ਇੰਗਲੈਂਡ ਤੋਂ ਜਿਹੜਾ ਯੂਰਪੀਅਨ ਕੰਟਰੀਆਂ ਦਾ ਉਧਰ ਇਕੱਠ ਹੋਇਆ ਹੈ ਉਹਦੇ ਵੱਲੋਂ ਵੀ ਆ ਗਏ, ਤੇ ਅਰਬ ਦੇਸ਼ਾਂ ਚੋਂ ਬਹਿਰੀਨ ਤੇ ਦੁਬਈ, ਸਾਊਦੀ ਅਰਬ ਚੋਂ ਵੀ ਜਿਹੜੇ ਸਿੱਖਾਂ ਨੇ ਮਤੇ ਪਾ ਕੇ ਭੇਜੇ ਨੇ ਉਹ ਵੀ ਪਹੁੰਚ ਚੁੱਕੇ ਨੇ। ਸਾਨੂੰ ਸਿਰਫ ਹੁਣ ਉਡੀਕ ਹੈ ਉਸ ਦਿਨ ਦੀ ਤੇ ਉਹਨਾਂ ਧਿਰਾਂ ਦੀ ਜਿਹੜੇ ਕੁਝ ਕੁ ਮਨ ਚ ਐਸਾ ਕੋਈ ਗਲਤ ਖਿਆਲ ਜਾਂ ਭੁਲੇਖਾ ਮੈਂ ਕਹਾਂਗਾ ਰੱਖ ਰਹੇ ਨੇ ਕਿ ਇਹ ਸਰਬੱਤ ਖਾਲਸਾ ਜਿਹੜਾ ਹੈ ਇਹ ਰਵਾਇਤ ਮੁਤਾਬਕ ਨਹੀਂ ਹੈ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਸਾਡੇ ਵਿੱਚ ਆਓ, ਆ ਕਰਕੇ ਜਿਹੜੀ ਵੀ ਗੱਲ ਤੁਹਾਨੂੰ ਲੱਗਦੀ ਹੈ ਘਾਟ ਹੈ ਉਹਨੂੰ ਡਿਸਕਸ ਵੀ ਕਰੋ ਤੇ ਅਸੀਂ ਉਹਨੂੰ ਸਾਰੇ ਇਕੱਠੇ ਹੋ ਕੇ ਐਡ ਕਰੀਏ। ਸੋ ਇਸ ਤੋਂ ਇਲਾਵਾ ਬਾਕੀ ਸਾਰਾ ਕੁਝ ਜਿਹੜਾ ਹੈ ਉਹ ਪ੍ਰੋਪਰਲੀ ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਹੈ। ਜੇ ਪੰਜਾਬ ਸਰਕਾਰ ਆਪਣਾ ਵਾਹ ਲਾ ਰਹੀ ਹੈ ਤਾਂ ਉਹ ਜਿਹੜਾ ਹੈ ਉਹ ਹੁਕੂਮਤਾਂ ਲਾਉਂਦੀਆਂ ਹੁੰਦੀਆਂ ਨੇ। ਇਸ ਗੱਲ ਤੋਂ ਅਸੀਂ ਜਾਂ ਸਾਰੇ ਸਿੱਖ ਅਣਜਾਣ ਨਹੀਂ ਆ। ਪਿਛਲੇ 30 ਸਾਲ ਜਾਂ 36 ਸਾਲ ਤੋਂ ਜੋ ਸਿੱਖਾਂ ਨਾਲ ਵਾਪਰ ਰਿਹਾ ਹੈ ਉਹਦੀ ਤਰਜ਼ ਤੇ ਹੀ ਸਰਕਾਰ ਹਰੇਕ ਕੋਸ਼ਿਸ਼ ਕਰੂਗੀ। ਪਰ ਮਤਲਬ ਕਹਿਣ ਤੋਂ ਜਿਹੜੇ ਸਰਬੱਤ ਖਾਲਸਾ ਜਿਨ੍ਹਾਂ ਧਿਰਾਂ ਨੇ ਬੁਲਾਇਆ ਜਾਂ ਜਿਹੜਾ
ਉਹਦੇ ਵਿੱਚ ਸ਼ਾਮਲ ਨੇ ਉਹ ਇਸ ਗੱਲ ਤੋਂ ਘਬਰਾ ਕੇ ਇਸ ਵੱਡੇ ਫੈਸਲੇ ਤੋਂ ਪਿੱਛੇ ਨਹੀਂ ਹਟਣਗੇ। ਇਹ ਮੈਂ ਸੰਗਤ ਨੂੰ ਇੱਕ ਵਿਸ਼ਵਾਸ ਗੁਰੂ ਦੇ ਚਰਨਾਂ 'ਚ ਬੈਠ ਕੇ ਦਿਵਾਉਣਾ ਚਾਹੁੰਦਾ। ਜੀ ਤੇ ਵੀਰ ਜੀ ਤੁਸੀਂ ਗੱਲ ਕੀਤੀ ਕਿ ਕਾਫੀ ਲੋਕਾਂ ਦੇ ਵਿੱਚ ਭੁਲੇਖੇ ਨੇ, ਸ਼ਿਕਵੇ ਵੀ ਨੇ ਕਿ ਇਹ ਜਿਹੜਾ ਸਰਬੱਤ ਖਾਲਸਾ ਹੈ ਰਵਾਇਤ ਮੁਤਾਬਿਕ ਨਹੀਂ ਹੈ। ਇਸ ਵਿੱਚ ਅਸੀਂ ਜਾਣਨਾ ਚਾਹਾਂਗੇ ਕੀ ਚੀਜ਼ ਹੈ ਕਿ ਜਿਹੜੇ ਲੋਕਾਂ ਨੇ ਭੁਲੇਖੇ ਨੇ, ਕੀ ਇਸ ਵਿੱਚ ਰਵਾਇਤ ਮੁਤਾਬਿਕ ਨਹੀਂ ਹੈ? ਸਾਨੂੰ ਜੋ ਹੁਣ ਤੱਕ ਫੀਡਬੈਕ ਮਿਲੀ ਹੈ ਉਹਨਾਂ ਸੱਜਣਾ ਤੋਂ ਉਹ ਇਹ ਮਿਲੀ ਹੈ ਕਿ ਤੁਸੀਂ ਬਹੁਤ ਘੱਟ ਸਮੇਂ ਦੇ ਵਿੱਚ ਉਲੀਕਿਆ, ਇੰਨੇ ਸਮੇਂ ਦੇ ਵਿੱਚ ਸਾਰੇ ਮਸਲੇ ਜਿਹੜੇ ਨੇ ਉਹ ਹੱਲ ਨਹੀਂ ਹੋ ਸਕਦੇ। ਮੈਂ ਸਾਡੀਆਂ ਧਿਰਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਜਿਹੜਾ ਸਰਬੱਤ ਖਾਲਸੇ ਦਾ ਇਤਿਹਾਸ ਹੈ ਉਹਦਾ ਅੱਜ ਤੱਕ ਕੋਈ ਰਿਟਨ ਰੌ ਰੀਤ ਮਿਲਦੀ ਨਹੀਂ ਹੈ। ਇਹ ਜ਼ਰੂਰ ਹੈ ਕਿ ਅਸੀਂ ਸਾਰੇ ਇਕੱਠੇ ਹੋਈਏ। ਜਸਟਿਸ ਕੁਲਦੀਪ ਸਿੰਘ ਜੀ ਨੇ ਬੜੀ ਮਿਹਨਤ ਨਾਲ 2 ਸਾਲ ਲਗਾ ਕੇ ਇੱਕ ਸਰਬੱਤ ਖਾਲਸੇ ਦਾ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪਾਇੰਟਮੈਂਟ ਦਾ, ਉਹਨਾਂ ਦੀ ਨਿਯੁਕਤੀ ਦਾ, ਚੋਣ ਦਾ ਜਾਂ ਉਹਨਾਂ ਨੂੰ ਆਪਣਾ ਸਿਰਮੌਰ ਸਥਾਨ ਦੇਣ ਦਾ ਇੱਕ ਖਰੜਾ ਤਿਆਰ ਕੀਤਾ ਹੈ। ਇਸੇ ਤਰ੍ਹਾਂ ਹੋਰ ਵਿਦਵਾਨਾਂ ਨੇ ਕੀਤਾ ਵੀ ਉਹਨੂੰ ਨਿਗਾਹ 'ਚ ਰੱਖ ਕੇ ਆਪਾਂ ਇੱਕ ਵਿਚਾਰ ਸ਼ੁਰੂ ਕਰੀਏ ਤੇ ਸਰਬੱਤ ਖਾਲਸਾ ਦੇ ਵਿੱਚ ਜਿਹੜਾ ਹੋਰ ਫੈਸਲੇ ਲਏ ਜਾਣੇ ਨੇ ਜਿਹੜੇ ਮੌਜੂਦਾ ਹਾਲਾਤ ਨਾਲ ਸੰਬੰਧਿਤ ਨੇ, ਜਿਵੇਂ ਜਥੇਦਾਰ ਸਾਹਿਬ ਨੂੰ ਹਟਾਉਣਾ ਤੇ ਉਹਨਾਂ ਦੀ ਜਗ੍ਹਾ ਤੇ ਅਗਲੇ ਜਥੇਦਾਰ ਸਾਹਿਬ ਚਾਹੇ ਉਹ ਕਾਰਜਕਾਰੀ ਹੋਣ ਉਹਨਾਂ ਨੂੰ ਸਥਾਪਿਤ ਕਰਨਾ, ਇਹ ਹੈ ਜਿਹੜੇ ਵੱਡੇ ਫੈਸਲੇ ਨੇ। ਸਭ ਤੋਂ ਉੱਪਰ ਇਹ ਕਿ ਇਸ ਗੱਲ ਤੇ ਆ ਕੇ ਬੈਠ ਕੇ ਵਿਚਾਰ ਕਰੀਏ ਸਾਰੇ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਹੈ ਉਹਦੀ ਪ੍ਰਭੂ ਸੱਤਾ, ਉਹਦੀ ਸੋਵਰੇਨਟੀ ਕਿਵੇਂ ਕਾਇਮ ਰਹਿ ਸਕਦੀ ਹੈ। ਉਹ ਕਿਸੇ ਵੀ ਸੂਬਾ ਜਾਂ ਕੇਂਦਰ ਜਾਂ ਕਿਸੇ ਵੀ ਦੁਨੀਆ ਦੀ ਸਰਕਾਰ ਦੇ ਅਧੀਨਗੀ ਤੋਂ ਕਿਵੇਂ ਪਰੇ ਹੋ ਸਕਦਾ ਹੈ। ਇਹਨਾਂ ਚੀਜ਼ਾਂ ਤੇ ਵਿਚਾਰ ਕਰਨ ਵਾਸਤੇ ਜਿਹੜਾ ਹੈ ਇਹ ਬਹੁਤ ਹੀ ਪ੍ਰੋਪਰ ਤੇ ਬੜਾ ਢੁਕਵਾਂ ਸਮਾਂ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਸੰਗਤ ਜਿਹੜੀ ਅੱਜ ਸਾਡੇ ਹਿਸਾਬ ਨਾਲ ਲੱਖਾਂ ਦੀ ਗਿਣਤੀ 'ਚ ਆ ਰਹੀ ਹੈ, ਉਹ ਸਾਰੇ ਮਿਲ ਬੈਠ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ, ਲਿਵ ਲਾਏ। ਇਹ ਜਿਹੜਾ ਹੈ ਅਸੀਂ ਮਤਲਬ ਕਿ ਇਸ ਵਾਕ ਤੇ ਚੱਲ ਕੇ ਆਪਣੇ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਇਹਨਾਂ ਨਿਰਣਿਆਂ ਤੇ ਪਹੁੰਚਣਾ ਚਾਹੁੰਦੇ ਹਾਂ। ਜੀ ਬਿਲਕੁਲ ਵੀਰ ਜੀ। ਵੀਰ ਜੀ ਮੈਂ ਇੰਟਰੋਡਕਸ਼ਨ ਦੇ ਵਿੱਚ ਗੱਲ ਕੀਤੀ ਸੀ ਕਿ ਇਸ ਵੇਲੇ ਸਾਡੀ ਏਕਤਾ ਹੀ ਸਾਡੀ ਤਾਕਤ ਹੈ। ਅਸੀਂ ਸਾਰੇ ਜਿਹੜੇ ਆਲ ਓਵਰ ਦਾ ਵਰਲਡ ਸਿੱਖ ਨੇ, ਉਹ ਈਵਨ ਤੋਂ ਸ਼ੋਰਟ ਟਰਮ ਨੋਟਿਸ ਦਿੱਤਾ ਗਿਆ ਸੀਗਾ ਸਰਬੱਤ ਖਾਲਸਾ, ਪਰ ਅਸੀਂ ਨਾਲ ਸ਼ਮੂਲੀਅਤ ਕਰ ਰਹੇ ਹਾਂ, ਸਾਰੇ ਤੁਹਾਡੇ ਨਾਲ ਹਾਂ। ਪਰ ਜਿਸ ਤਰ੍ਹਾਂ ਪੰਜਾਬ ਦੀਆਂ ਜਿਹੜੀਆਂ ਹੋਰ ਬਾਕੀ ਪੰਥਕ ਜਥੇਬੰਦੀਆਂ ਨੇ ਉਹਨਾਂ ਦਾ ਇਸ ਤੇ ਕੀ ਰਿਸਪਾਂਸ ਹੈ ਕਿ ਉਹ ਵੀ ਤੁਹਾਡੇ ਨਾਲ ਚੱਲ ਰਹੀਆਂ ਨੇ ਇਸ ਵੇਲੇ? ਦੇਖੋ ਇੱਥੇ ਧਿਰਾਂ 2 ਤਰ੍ਹਾਂ ਨਾਲ ਜਾਣੀਆਂ ਜਾਂਦੀਆਂ ਨੇ ਹੁਣ ਪੰਜਾਬ ਦੇ ਵਿੱਚ। ਇੱਕ ਤਾਂ ਸਰਕਾਰੀ ਧਿਰਾਂ ਨੇ, ਜੇ ਕੋਈ ਸਾਨੂੰ ਪੁੱਛੇ ਜਾਂ ਨਾ ਪੁੱਛੇ ਸਭ ਨੂੰ ਪਤਾ ਹੈ ਵੀ ਧੁੰਮਾ ਉੱਥੇ ਖੜੂਗਾ ਦਮਦਮੀ ਟਕਸਾਲ ਦਾ ਨਾਂ ਵਰਤ ਕੇ ਜਿੱਥੇ ਮਤਲਬ ਕਿ ਸਰਕਾਰ ਕਹੂਗੀ, ਚਾਹੇ ਉਹ ਪੰਜਾਬ ਸਰਕਾਰ ਕਹੇ ਚਾਹੇ ਉਹ ਸੈਂਟਰ। ਇਸ ਤਰ੍ਹਾਂ ਕੁਝ ਹੋਰ ਲੋਕ ਵੀ ਹੈਗੇ ਨੇ, ਪਰ ਕੁਝ ਇੱਕ ਐਸੇ ਚਿਹਰੇ ਨੇ ਜਿਨ੍ਹਾਂ ਨੂੰ ਮੈਂ ਇਹ ਨਹੀਂ ਕਹਿ ਸਕਦਾ ਕਿ ਉਹ ਸਰਕਾਰੀ ਨੇ, ਪਰ ਉਹਨਾਂ ਨੂੰ ਮੈਂ ਨਾਮ ਨਹੀਂ ਇੱਥੇ ਲੈ ਸਕਦਾ। ਉਹਨਾਂ ਨਾਲ ਸਾਡੀ ਕੱਲ ਮੀਟਿੰਗ ਵੀ ਹੋਈ ਹੈ। ਸੋ ਅੱਜ ਵੀ ਮੀਟਿੰਗ ਹੈਗੀ ਹੈ। ਸਾਨੂੰ 100% ਆਸ ਹੈ ਕਿ ਉਹ ਸਾਡੇ ਨਾਲ ਸਹਿਮਤ ਹੋ ਕੇ 10 ਨਵੰਬਰ ਨੂੰ ਆਪਣੀ ਹਾਜ਼ਰੀ ਭਰ ਕੇ ਜਿਹੜਾ ਇਕਜੁੱਟਤਾ ਵਾਲੀ ਗੱਲ ਹੈ ਜਿਹੜੀ ਕਿ ਬਹੁਤ ਜ਼ਰੂਰੀ ਹੈ। ਅੱਜ ਨਹੀਂ, ਇਹ ਹਮੇਸ਼ਾ ਜ਼ਰੂਰੀ ਹੁੰਦੀ ਹੈ। ਅੱਜ ਇਹਦੀ ਲੋੜ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਂਦੀ ਹੈ, ਏਕਤਾ ਦੀ, ਸਿਧਾਂਤਕ ਏਕਤਾ ਦੀ। ਸੋ ਸਾਨੂੰ 100% ਆਸ ਆ। ਜਿਹੜੀ ਰਾਤ ਅਸੀਂ ਡਿਸਕਸ ਕੀਤੀ ਹੈ ਕਿ ਉਹ 10 ਨਵੰਬਰ ਨੂੰ ਸਾਡੇ ਨਾਲ ਆ ਕੇ, ਉਸ ਤੋਂ ਪਹਿਲਾਂ ਵੀ ਸਾਡੇ ਨਾਲ ਆ ਕੇ ਵਿਚਾਰਾਂ ਵੀ ਕਰਨਗੇ ਤੇ ਮਤਲਬ ਕਿ ਸਾਡੇ ਨਾਲ ਬੈਠ ਕੇ ਇੱਕ ਧਿਰ ਦਾ ਸਬੂਤ ਦੇਣਗੇ ਵੀ ਇੱਕ ਧਿਰ ਜਿਹੜੀ ਹੈਗੀ ਹੈ ਉਹ ਸਰਕਾਰੀ ਫੈਸਲਿਆਂ ਦੇ ਬਿਲਕੁਲ ਉਲਟ ਆ ਕੇ ਖੜ ਗਈ ਹੈ ਤੇ ਸਿੱਖਾਂ ਨੂੰ ਦਿਸਣ ਲੱਗ ਗਿਆ ਕਿ ਉਹਨਾਂ ਦੀ ਜਿਹੜੀ ਸਿੱਖੀ ਦੀ ਗੱਲ ਹੈ, ਜਿਹੜੀ ਸਿਧਾਂਤਕ ਗੱਲ ਹੈ, ਉਹਦਾ ਹੁਣ ਟਾਈਮ ਆ ਗਿਆ ਕਰਨ ਦਾ ਦੁਨੀਆ ਦੇ ਵਿੱਚ। ਜੀ ਬਿਲਕੁਲ। ਬਿਫੋਰ ਵੀਰ ਜੀ ਮੈਂ ਅਗਲੇ ਕੁਐਸਚਨ ਤੇ ਜਾਵਾਂ, ਜਿਸ ਤਰ੍ਹਾਂ ਪਹਿਲੇ ਕੁਐਸਚਨ ਤੇ ਮੈਂ ਤੁਹਾਨੂੰ ਪੁੱਛਿਆ ਸੀ ਕਿ ਸਰਬੱਤ ਖਾਲਸਾ ਕਿੱਥੇ ਬੁਲਾਇਆ ਜਾਵੇਗਾ, ਕੀ ਇਹ ਅਕਾਲ ਤਖਤ ਸਾਹਿਬ ਤੇ ਬੁਲਾਇਆ ਜਾਵੇਗਾ ਕਿ ਫਿਰ ਜੇ ਅੰਮ੍ਰਿਤਸਰ ਦੇ ਵਿੱਚ ਕਿਸੇ ਹੋਰ ਜਗ੍ਹਾ ਤੇ ਬੁਲਾਇਆ ਜਾਵੇਗਾ? ਸਾਨੂੰ ਇਸ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿਓ। ਬਿਲਕੁਲ, ਇਹ ਅਕਾਲ ਤਖਤ ਸਾਹਿਬ ਤੇ ਬੁਲਾਏ ਜਾਣ ਦੀ ਸਾਡੀ ਇੱਛਾ ਸੀ, ਪਰ ਅਸੀਂ ਕਿਉਂਕਿ ਆਪਾਂ ਇਹ ਜਾਣਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਉਦੋਂ ਉਸ ਵਕਤ ਦੇ ਮਸੰਦਾਂ ਨੇ ਉਹਨਾਂ ਨੂੰ ਅੰਦਰ ਆਉਣ ਦੀ ਪਰਮਿਸ਼ਨ ਨਾ ਦੇ ਕੇ ਦਰਵਾਜ਼ੇ ਬੰਦ ਕਰਕੇ ਤੇ ਚਲੇ ਗਏ ਸੀ। ਸੋ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਿ ਕੰਮ ਜ਼ਰੂਰੀ ਹੁੰਦਾ ਹੈ, ਜਿਹੜੀ ਹਾਜ਼ਰੀ ਹੈ ਉਹ ਇੰਨੀ ਜ਼ਰੂਰੀ ਨਹੀਂ ਹੈ। ਮੇਰੀ ਹਾਜ਼ਰੀ ਲੱਗ ਗਈ, ਮੈਂ ਬਾਹਰ ਬੈਠ ਕੇ ਆਪਣਾ ਨਮਸਕਾਰ ਕਰਕੇ ਚਲਾ ਜਾਵਾਂਗਾ, ਮੈਨੂੰ ਕੰਮ ਜ਼ਰੂਰੀ ਹੈ। ਇੱਕ ਸਾਨੂੰ ਮੈਸੇਜ ਦਿੱਤਾ ਸੀ, ਉਹੀ ਗੱਲ ਅਸੀਂ ਇਸ ਵਾਰੀ ਜਿਹੜੇ ਵੀ ਇੱਥੇ ਲੋਕ ਪ੍ਰਬੰਧਕ ਹੈਗੇ ਨੇ ਅਸੀਂ ਉਹਨਾਂ ਨੂੰ ਅਰਜੀ ਦਿੱਤੀ ਸੀ, ਉਹਨਾਂ ਨੇ ਸਾਡੀ ਅਰਜੀ ਨੂੰ ਨਕਾਰਤਾ, ਪਰ ਅਸੀਂ ਕਿਉਂਕਿ ਕੰਮ ਜ਼ਰੂਰੀ ਹੈ ਇਸ ਨੂੰ ਮੁੱਖ ਰੱਖ ਕੇ ਅੰਮ੍ਰਿਤਸਰ ਸਾਹਿਬ ਦੇ ਹੀ ਬਾਹਰਲੇ ਪਾਸੇ, ਸ਼ਹਿਰ ਦੇ ਬਾਹਰਲੇ ਪਾਸੇ ਪਿੰਡ ਚੱਬਾ ਪੈਂਦਾ, ਹੁਣ ਤਾਂ ਵਿੱਚੇ ਆ ਗਿਆ,
ਉੱਥੇ ਸ਼ਹੀਦ ਬਾਬਾ ਨੋਹ ਸਿੰਘ, ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦਗਾਰੀ ਇੱਕ ਗੁਰਦੁਆਰਾ ਸਾਹਿਬ ਹੈਗਾ, ਤਰਨਤਾਰਨ ਰੋਡ ਤੇ ਚੱਬਾ ਪਿੰਡ ਹੈ। ਉੱਥੇ ਅਸੀਂ ਪ੍ਰਾਈਵੇਟ ਜਗ੍ਹਾ ਲੈ ਕੇ ਕੋਈ 30-35 ਏਕੜ ਅਸੀਂ ਉੱਥੇ ਸੰਗਤ ਦੀ ਹਾਜ਼ਰੀ ਨੂੰ ਮੁੱਖ ਰੱਖ ਕੇ ਉੱਥੇ ਪ੍ਰਬੰਧ ਕਰ ਲਿਆ। ਟੈਂਟ ਲੱਗ ਗਏ ਨੇ, ਪਰਸੋਂ ਤੋਂ ਸ਼ੁਰੂ ਹੋ ਗਏ ਨੇ ਤੇ ਸਾਰੀਆਂ ਜਿਹੜੀਆਂ ਤਿਆਰੀਆਂ ਲੰਗਰ ਦੀਆਂ ਤੇ ਹੋਰ ਵੀ ਜਿਹੜੀਆਂ ਜ਼ਰੂਰੀ ਚੀਜ਼ ਹੁੰਦੀ ਹੈ ਉਹ ਸਾਰਾ ਪ੍ਰਬੰਧ ਮੁਕੰਮਲ ਹੋ ਰਿਹਾ ਹੈ ਆਪਣੇ ਯੋਜਨਾ ਦੇ ਤਰੀਕੇ ਨਾਲ। ਤੇ ਚੱਬਾ ਪਿੰਡ ਜਿਹੜਾ ਹੈਗਾ ਤਰਨਤਾਰਨ ਰੋਡ ਅੰਮ੍ਰਿਤਸਰ ਸਾਹਿਬ ਦੇ ਵਿਖੇ, ਉੱਥੇ ਹੁਣ ਅਸੀਂ ਸਰਬੱਤ ਖਾਲਸਾ ਜਿਹੜਾ ਹੈ ਉਹਦਾ ਜਿਹੜਾ ਆਯੋਜਨ ਕਰ ਰਹੇ ਹਾਂ। ਜੀ ਵੀਰ ਜੀ ਵੀਰ ਜੀ ਸਰਬੱਤ ਖਾਲਸਾ ਬੁਲਾਉਣ ਨੂੰ ਸਿਰਫ 5 ਦਿਨ ਰਹਿ ਗਏ ਨੇ, ਹਰ ਪਾਸੇ ਤਿਆਰੀਆਂ ਹੋ ਰਹੀਆਂ ਸਰਬੱਤ ਖਾਲਸਾ, ਤੁਸੀਂ ਵੀ ਦੱਸਿਆ ਕਿਸ ਤਰ੍ਹਾਂ ਤਿਆਰੀਆਂ ਹੋ ਰਹੀਆਂ, ਪਰ ਜਿਸ ਤਰ੍ਹਾਂ ਦੂਸਰੇ ਪਾਸੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਵੀ ਆਪਣੀਆਂ ਤਿਆਰੀਆਂ ਦੇ ਵਿੱਚ ਜੁਟੀ ਹੋਈ ਹੈ ਕਿ ਕਿਸ ਤਰ੍ਹਾਂ ਇਸ ਸਰਬੱਤ ਖਾਲਸਾ ਨੂੰ ਫੇਲ ਕਰਨਾ ਹੈ, ਕਿਸ ਤਰ੍ਹਾਂ ਜਿਹੜੀ ਇਹਦੀ ਏਕਤਾ ਹੈ ਉਹਨੂੰ ਤੋੜਨਾ ਹੈ। ਇਸ ਸੰਬੰਧੀ ਤੁਸੀਂ ਕੀ ਕਰ ਰਹੇ ਹੋ, ਕਿਵੇਂ ਸੋਲੂਸ਼ਨ ਕੱਢੋਗੇ ਸਭ ਦਾ? ਪੰਜਾਬ ਸਰਕਾਰ ਪਿਛਲੇ 3 ਦਿਨਾਂ ਤੋਂ ਜੋ ਸਰਗਰਮੀ ਦਿਖਾ ਰਹੀ ਹੈ ਉਸ ਤੋਂ ਬਿਲਕੁਲ ਜ਼ਾਹਿਰ ਹੈ ਕਿ ਇਹ ਕੋਈ ਵੀ ਹੱਥਕੰਡਾ ਜਿਹੜਾ ਹੈ ਉਹ ਅਪਣਾ ਸਕਦੀ ਹੈ। ਤੇ ਦੂਜੇ ਪਾਸੇ ਏਕਤਾ ਨੂੰ ਤੋੜਨ ਦੀ ਗੱਲ ਵੀ ਬਹੁਤ ਸ਼ਿੱਦਤ ਨਾਲ ਚੱਲ ਰਹੀ ਹੈ। ਜਿਵੇਂ ਕੋਈ ਧਾਰਮਿਕ ਦਿਸਦੇ ਲੋਕਾਂ ਨੂੰ ਆਪਣੇ ਵੱਲੋਂ ਬਿਆਨ ਦਿਵਾਉਣਾ ਜਾਂ ਫਿਰ ਦੁਬਾਰਾ ਅਕਾਲ ਤਖ਼ਤ ਸਾਹਿਬ ਦੇ ਇੱਕ ਕਿਸਮ ਦੇ ਨਾਲ 5 ਪਿਆਰਿਆਂ ਵੱਲੋਂ ਬਾਹਰ ਕੱਢੇ ਗਏ ਜਥੇਦਾਰਾਂ ਤੋਂ ਰਾਤ ਵੀ ਅਪੀਲ ਕਰਾਈ ਹੈ, ਉਹਨਾਂ ਦੀਆਂ ਗੱਲਾਂ ਜਾਂ ਫਿਰ ਸਰਕਾਰੀ ਹੱਥਕੰਡਾ ਵਰਤ ਕੇ ਜਿਵੇਂ ਪਤਾ ਲੱਗਿਆ ਦਫਾ 144 ਲਾ ਕੇ ਉੱਥੇ ਇਕੱਠ ਹੋਣ ਤੋਂ ਰੋਕਣਾ, ਜਾਂ ਇਹ ਜਿਹੇ ਸਾਰੇ ਹੱਥਕੰਡੇ ਵਰਤਦੇ ਆ। ਪਰ ਜਿਹੜਾ ਲੋਕਾਂ ਦਾ ਹਜੂਮ ਹੁੰਦਾ ਹੈ, ਲੋਕਾਂ ਦਾ ਇਕੱਠ ਹੁੰਦਾ ਹੈ, ਲੋਕਾਂ ਦੀਆਂ ਮਨੋਭਾਵਨਾ ਹੁੰਦੀਆਂ ਨੇ, ਉਹਨੂੰ ਕੋਈ ਵੀ ਸਰਕਾਰ ਨਾ ਤਾਂ ਅੱਜ ਤੱਕ ਰੋਕ ਸਕੀ ਹੈ ਤੇ ਨਾ ਹੀ ਰੋਕ ਸਕੇਗੀ। ਇਹਨਾਂ ਨੂੰ ਤਾਂ ਮੈਂ ਇਹੀ ਬੇਨਤੀ ਕਰਦਾ ਕਿ ਆਹ ਪਿਛਲੇ 3 ਹਫ਼ਤੇ ਦਾ ਆਪਣਾ ਇਤਿਹਾਸ ਦੇਖ ਲਓ ਕਿ ਤੁਸੀਂ ਸੜਕਾਂ ਤੇ ਹੀ ਨਹੀਂ ਆ ਸਕੇ, ਤੁਹਾਡੇ ਐਸਜੀਪੀਸੀ ਮੈਂਬਰ, ਤੁਹਾਡੇ ਬਲਾਕਾਂ ਦੇ ਪ੍ਰਧਾਨ, ਤੁਹਾਡੇ ਐਮਐਲਏ, ਤੁਹਾਡੇ ਮਿਨਿਸਟਰ, ਤੁਹਾਡੇ ਐਮਪੀਜ਼ ਅੱਜ ਤੱਕ ਪਬਲਿਕਲੀ ਆ ਕੇ ਸੰਬੋਧਨ ਨਹੀਂ ਕਰ ਸਕੇ, ਈਵਨ ਵਿਦ ਸਿਕਿਉਰਿਟੀ। ਤਾਂ ਤੁਸੀਂ ਹੁਣ ਕੰਧ ਤੇ ਲਿਖਿਆ ਪੜੋ ਤੇ ਜੋ ਸਿੱਖ ਰਵਾਇਤਾਂ ਨੇ ਉਹਨਾਂ ਨੂੰ ਮਾਨਤਾ ਦੇ ਕੇ ਸ਼ਾਂਤੀ ਤਰੀਕੇ ਦੇ ਨਾਲ ਇੱਕ ਸਾਰਥਕ ਗੱਲ ਜਿਹੜੀ ਹੈ ਸਾਨੂੰ ਲੋਕਾਂ ਦੇ ਨਾਲ ਕਰਨ ਦਿਓ। ਮੈਂ ਤਾਂ ਇਹੀ ਕਹਾਂਗਾ, ਜੇ ਉਹ ਨਹੀਂ ਵੀ ਕਹਿਣਗੇ ਨਾ ਵੀ ਕਹਿਣਗੇ ਫਿਰ ਵੀ ਅਸੀਂ ਗੱਲ ਜ਼ਰੂਰ ਕਰਾਂਗੇ। ਜੀ ਬਿਲਕੁਲ। ਤੇ ਵੀਰ ਜੀ ਸਾਡਾ ਵੀ TV 84 ਦਾ ਹੀ ਫੋਕਸ ਰਹੇਗਾ ਕਿ ਨੈਕਸਟ ਜਿਹੜੇ ਬਾਕੀ ਦਿਨ ਰਹਿੰਦੇ ਨੇ ਸਰਬੱਤ ਖਾਲਸਾ ਨੂੰ ਬੁਲਾਉਣ ਦੇ ਲਈ, ਤਾਂ ਅਸੀਂ ਆਪਣਾ ਫੋਕਸ ਰੱਖਾਂਗੇ ਕਿ ਇਸ ਦੇ ਉੱਪਰ ਹੀ ਅਸੀਂ ਗੱਲਬਾਤ ਕਰੀਏ ਵੱਖ-ਵੱਖ ਸ਼ਖਸੀਅਤਾਂ ਦੇ ਨਾਲ, ਇਸ ਦੇ ਉੱਪਰ ਹੋਰ ਵੀ ਲੋਕਾਂ ਦੀ ਫੀਡਬੈਕ ਵੀ ਲਈਏ, ਇਸ ਤੇ ਸਿਰਫ ਸਾਡਾ ਫੋਕਸ ਰਹੇਗਾ। ਪਰ ਵੀਰ ਜੀ ਜਿਸ ਤਰ੍ਹਾਂ ਅਸੀਂ ਚਾਹੁੰਦੇ ਕਿ ਬਹੁਤ ਜ਼ਿਆਦਾ ਲੋਕ ਇੱਥੇ ਪਹੁੰਚਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਰਬੱਤ ਖਾਲਸਾ ਕਿਵੇਂ ਬੁਲਾਇਆ ਜਾਂਦਾ, ਕਿਵੇਂ ਬੁਲਾਇਆ ਗਿਆ ਹੈ। ਪਰ ਐਟ ਦੀ ਐਂਡ ਕਿਉਂਕਿ ਸਾਡੇ ਕੋਲ 1 ਅੱਧਾ ਮਿੰਟ ਰਹਿ ਗਿਆ ਹੈਗਾ, ਤਾਂ ਅਸੀਂ ਜਾਣਨਾ ਚਾਹਾਂਗੇ ਤੁਸੀਂ ਸਾਡੇ ਦਰਸ਼ਕ ਜਿਹੜੇ ਆਲ ਓਵਰ ਦਾ ਵਰਲਡ ਇਸ ਵੇਲੇ ਸਾਨੂੰ ਵੇਖ ਰਹੇ ਨੇ, ਸੁਣ ਰਹੇ ਨੇ, ਤੁਸੀਂ ਉਹਨਾਂ ਨੂੰ ਛੋਟਾ ਜਿਹਾ ਸੁਨੇਹਾ ਵੀ ਜ਼ਰੂਰ ਦਿਓ ਸਰਬੱਤ ਖਾਲਸਾ ਸੰਬੰਧੀ। ਬਸ ਮੈਂ ਤਾਂ ਆਪ ਜੀ ਦੇ ਰੇਡੀਓ TV 84 ਰਾਹੀਂ ਮੈਂ ਇਹੀ ਮਤਲਬ ਕਿ ਮੈਸੇਜ ਦਵਾਂਗਾ ਕਿ ਜਿੱਥੇ ਤੱਕ ਗੱਲ ਪਹੁੰਚੀ ਹੈ ਉਹਨੂੰ ਮਲਟੀਪਲਾਈ ਕਰ ਦਿਓ, ਕਿਉਂਕਿ ਸਾਡੀ ਵਿਰਾਸਤ ਹੈ, ਸਾਡਾ ਫੈਸਲਾ ਲੈਣ ਦਾ ਹੱਕ ਹੈ, ਹਾਲਾਤ ਫੈਸਲਾ ਲੈਣ ਵਾਲੇ ਬਣੇ ਹੋਏ ਨੇ ਤੇ ਅਸੀਂ ਫੈਸਲਾ ਲਈਏ। ਇਸ ਲਈ ਜਿਹੜਾ ਵੀ ਮੇਰਾ ਭੈਣ ਭਰਾ, ਚਾਹੇ ਉਹ ਸਿੱਖ ਹੈ ਚਾਹੇ ਕੋਈ ਹੋਰ ਨਿਆਂ ਪਸੰਦ ਬੰਦਾ ਹੈ, ਖਾਸ ਕਰ ਸਿੱਖਾਂ ਨੂੰ ਮੈਂ ਇਹੀ ਬੇਨਤੀ ਕਰਾਂਗਾ ਕਿ ਜਿੱਥੇ ਵੀ ਇਹ ਮੈਸੇਜ ਪਹੁੰਚਦਾ 10 ਨਵੰਬਰ ਦਾ, ਚੱਬਾ ਪਿੰਡ ਹੈ, ਤਰਨਤਾਰਨ ਰੋਡ ਹੈ, ਅੰਮ੍ਰਿਤਸਰ ਸ਼ਹਿਰ ਹੈ, ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ, ਇਹਦਾ ਮੈਸੇਜ ਜਿਹੜਾ ਉਹ ਮਲਟੀਪਲਾਈ ਕਰੋ ਤਾਂ ਜੋ ਅਸੀਂ ਵੱਧ ਤੋਂ ਵੱਧ ਸੰਗਤਾਂ ਨੂੰ, ਜਿਵੇਂ ਕਿ ਸਾਨੂੰ ਹੁਣ ਤੱਕ ਜੋ ਫੀਡਬੈਕ ਮਿਲੀ ਹੈ ਲੱਖਾਂ ਦੀ ਗਿਣਤੀ ਚ ਆ ਰਹੇ ਨੇ। ਜੇ ਮੈਂ ਸਰਬੱਤ ਖਾਲਸੇ ਦਾ ਇਤਿਹਾਸ ਪੜ੍ਹਾਂ ਤਾਂ ਮੈਂ ਇੰਨਾ ਹੀ ਕਹਿ ਸਕਦਾ ਵੀ ਆਹ ਜਿਹੜਾ ਸਰਬੱਤ ਖਾਲਸਾ ਹੈ ਇਹ ਵਰਲਡ ਵਾਈਡ ਸਾਰਿਆਂ ਨੂੰ ਮੈਸੇਜ ਦੇ ਕੇ ਪਹਿਲੀ ਵਾਰ ਹੋ ਰਿਹਾ ਹੈ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਜਿਹੜੀ ਹੈ ਉਹਦੀ ਸ਼ਮੂਲੀਅਤ ਬਿਲਕੁਲ ਪ੍ਰਤੱਖ ਰੂਪ ਵਿੱਚ 4 ਦਿਨਾਂ ਬਾਅਦ ਸੰਗਤ ਦੇਖੇਗੀ ਤੇ ਸਾਰੇ ਹੀ ਕੋਈ ਤਨ ਨਾਲ, ਕੋਈ ਮਨ ਨਾਲ ਤੇ ਕੋਈ ਧਨ ਨਾਲ, ਇਹ ਸਾਰੇ ਹੀ ਤਰੀਕੇ ਦੇ ਨਾਲ ਜਿਹੜਾ ਹੈਗਾ ਉੱਥੇ ਸ਼ਮੂਲੀਅਤ ਕਰੋ। ਤੁਸੀਂ ਬਾਹਰਲੇ ਮੁਲਕਾਂ ਵਿੱਚ ਤੁਹਾਡਾ TV ਦੇਖਿਆ ਜਾਂਦਾ, ਮੈਂ ਇਹ ਬੇਨਤੀ ਕਰਦਾ ਕਿ ਸਰਬਤਖਾਲਸਾ.com, ਸਰਬਤਖਾਲਸਾ2015.com ਦੇ ਉੱਪਰ ਸਰਬੱਤ ਖਾਲਸਾ ਦਾ ਅਕਾਊਂਟ ਅਸੀਂ ਪਰਸੋਂ ਤੋਂ ਦੇ ਦਿੱਤਾ ਹੈ, ਉਹਨੂੰ ਵੀ ਵਾਚ ਕਰਕੇ ਜਿਹੜਾ ਬੰਦਾ ਧਨ ਦੀ ਸੇਵਾ ਕਰਨਾ ਚਾਹੁੰਦਾ ਉਹ ਉਸ ਅਕਾਊਂਟ ਦੇ ਵਿੱਚ ਪੈਸੇ ਪਾ ਦੇਵੇ ਤਾਂ ਜੋ ਜਿਹੜੇ ਪ੍ਰਬੰਧਾਂ ਦੇ ਉੱਤੇ ਖਰਚ ਹੋਣਾ ਹੈ ਉਹਦੇ ਵਿੱਚ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਥੋੜਾ ਜਿਹਾ ਸੌਖੇ ਤਰੀਕੇ ਨਾਲ ਕਰ ਸਕੀਏ ਤੇ ਸਾਰੇ ਹੀ ਉੱਥੇ ਜਿਸ ਤਰ੍ਹਾਂ ਵੀ ਜਿਸ ਰੂਪ ਵਿੱਚ ਵੀ ਪਹੁੰਚ ਸਕਦੇ ਹੋ ਉਹ ਸਾਰੇ ਪਹੁੰਚੋ। ਮੈਂ ਤਾਂ ਇਹੀ ਬੇਨਤੀ ਬਾਰ-ਬਾਰ ਕਰਨਾ ਚਾਹੁੰਦਾ। ਬਿਲਕੁਲ ਵੀਰ ਜੀ, ਅਸੀਂ ਵੀ ਸਾਰੇ ਆਪਣੇ ਦਰਸ਼ਕਾਂ ਨੂੰ ਇਹੀ ਬੇਨਤੀ ਕਰਦੇ ਕਿ ਉਹ ਵੱਧ ਤੋਂ ਵੱਧ ਸਰਬੱਤ ਖਾਲਸਾ 'ਚ ਬੁਲਾਇਆ ਜਾ ਰਿਹਾ ਉੱਥੇ ਪਹੁੰਚੋ। ਤੇ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਰਬੱਤ ਖਾਲਸਾ ਉੱਪਰ ਜਿਹੜੇ ਕੁਐਸਚਨ ਸੀਗੇ ਉਸ ਦੇ ਬਾਰੇ ਪੂਰੀ ਡੀਟੇਲ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬੀਬਾ ਰੀਤ ਕੌਰ ਜੀ, TV 84 ਜੀ, ਤੁਹਾਡਾ ਰਿਣੀ ਹੁੰਦਾ ਹੋਇਆ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे जे ब्रेक था। Keep watching News TV 84. We'll be right back after a short break.